ਗੱਲਬਾਤ ਦੀ ਸ਼ੁਰੂ ਕਰਦੇ ਹਾਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੇ ਇੱਕ ਨਵਾਂ ਪ੍ਰਪੋਜ਼ਡ ਰੂਲ ਕੀਤਾ ਹੈ H1B, ਜਿਹੜਾ ਸਪੈਸ਼ਲਿਟੀ ਆਕੂਪੇਸ਼ਨ ਵਰਕਰ ਪ੍ਰੋਗਰਾਮ ਆ ਉਸ ਨੂੰ ਮਾਡਰਨਾਈਜ਼ ਕਰਨ ਦੇ ਲਈ। ਕੀ ਇਹ ਜਿਹੜੇ ਪ੍ਰਪੋਜ਼ਡ ਰੂਲ ਆ ਜੀ? ਜੀ ਸੋ ਪਹਿਲੀਆਂ ਦੋ ਖਬਰਾਂ ਆਪਾਂ ਕਰਾਂਗੇ H1 ਤੇ L1 ਵਾਲਿਆਂ ਲਈ। ਬਿਜ਼ਨਸ ਇਮੀਗ੍ਰੇਸ਼ਨ ਜਿਹਨੂੰ ਕਹਿ ਦਿੰਦੇ ਆ ਜਾਂ ਕਾਰਪੋਰੇਟ ਇਮੀਗ੍ਰੇਸ਼ਨ ਕਹਿ ਦਿੰਦੇ ਆ, ਹਨਾ। ਜੀ ਤੇ ਜਿਹੜਾ ਨਹੀਂ ਪਤਾ, ਜਦੋਂ ਅਸਾਲਮ ਦਾ ਕੰਮ ਸ਼ੁਰੂ ਕਰਨਾ ਸੀਗਾ, ਉਸ ਤੋਂ ਪਹਿਲਾਂ ਆਪਣਾ ਜਿਹੜਾ ਮੇਨ ਫੋਕਸ ਜਿਹੜਾ ਸੀਗਾ ਐਮਪਲੋਇਮੈਂਟ ਇਮੀਗ੍ਰੇਸ਼ਨ ਤੇ ਸੀਗਾ। ਸਿਲੀਕਨ ਵੈਲੀ ਦੇ ਵਿੱਚ ਜਿਹੜੇ H1B L1 ਸਾਰੇ ਬਿਜ਼ਨਸ ਆਉਂਦੇ ਆ, EB5 ਇਨਵੈਸਟਮੈਂਟ, ਤੇ ਜਿਹੜੇ ਵੀ ਬਿਜ਼ਨਸਿਸ ਆ, ਜਿਹੜਾ ਕੋਈ ਵੀ EMPLOYEE ਹਾਇਰ ਕਰਦੇ ਆ, ਸੋ ਉਹਨਾਂ ਦਾ ਆਪਣਾ ਮੇਨ ਕੰਮ ਸੀਗਾ। ਤਾਂ ਕਰਕੇ ਆਪਾਂ ਸੈਨ ਹੋਜ਼ੇ ਪਹੁੰਚੇ, ਤਾਂ ਕਰਕੇ ਜਿਹੜਾ ਸਾਡਾ ਆਫਿਸ ਵੀ ਸੈਨ ਹੋਜ਼ੇ ਫਿਰ ਪੈ ਗਿਆ। ਤੇ ਬੰਦੇ ਭਾਵੇਂ ਜਿਹੜੇ ਸਾਡੇ ਬੇਸ਼ੱਕ ਸੈਕਰਾਮੈਂਟੋ, ਯੂਬਾ ਸਿਟੀ, ਫਰੈਜ਼ਨੋ ਇੱਧਰੋਂ ਜ਼ਿਆਦਾ ਆਉਂਦੇ ਆ, ਹਨਾ। ਤੇ ਉੱਥੇ ਫਿਰ ਸੀਗੇ ਕਾਫੀ ਚਿਰ ਤੋਂ, ਤੇ ਇਹੀ ਸੋਚਿਆ ਕਿ ਇਹਨੂੰ ਹੀ ਕੰਟੀਨਿਊ ਕਰੀਏ। ਜੀ ਤੇ ਪੰਜਾਬੀ ਰੇਡੀਓ ਕਰਕੇ ਚਲੋ ਇਹ ਆ ਕਿ ਜਿਹੜਾ ਫੋਕਸ ਸੀਗਾ ਉਹ ਜ਼ਿਆਦਾ ਸ਼ਿਫਟ ਹੋ ਗਿਆ ਅਸਾਲਮ ਰਿਮੂਵਲ ਵੱਲ। ਤੇ ਹੁਣ ਜੇ H1 L1 ਵਾਲਾ ਜੇ ਕੋਈ ਹੈਗਾ ਸੁਣ ਰਿਹਾ ਵਾ, ਜਾਂ EB5 ਇਨਵੈਸਟਮੈਂਟ ਵਾਲਾ ਜਿਹੜਾ ਹੈਗਾ, E2 ਜਿਹੜੇ ਬਿਜ਼ਨਸ ਵੀਜ਼ਾ ਇਨਵੈਸਟਮੈਂਟ ਹੈਗੇ ਆ, ਸੋ ਉਹਦਾ ਸਾਡਾ ਜਿਹੜਾ ਸੀਗਾ ਮੇਨ ਕੰਮ ਸੀਗਾ ਪਹਿਲਾਂ ਅਸਾਲਮ ਤੋਂ। ਠੀਕ ਹੈ। ਤੇ H1B ਦੇ ਵਿੱਚ ਜੇ ਗੱਲ ਕਰੀਏ ਤਾਂ ਕੀ ਸੀਗਾ ਕਿ H1B ਬੜੀ ਛੋਟੇ ਸ਼ਬਦਾਂ 'ਚ ਜੇ ਦੱਸਣਾ ਕੀ ਹੁੰਦਾ, ਕਈ ਵਾਰੀ ਸਾਡੇ ਕੋਲ ਜਿਹੜੇ ਸਟੂਡੈਂਟ ਆ ਕੈਨੇਡਾ ਆਏ, ਉਹ ਕੰਸਲਟੇਸ਼ਨ ਬਣਾਉਂਦੇ ਆ ਕਿ ਵਰਕ ਵੀਜ਼ਾ ਕਿੱਦਾਂ ਨਾ। ਸੋ ਇਦਾਂ ਕਿ ਇੱਥੇ ਕੋਈ ਓਪਨ ਐਂਡਡ ਵਰਕ ਵੀਜ਼ਾ ਨਹੀਂ ਹੁੰਦਾ ਅਮਰੀਕਾ ਦੇ ਵਿੱਚ। ਇੰਡੀਅਨ ਸਿਟੀਜ਼ਨਸ ਦੀ ਗੱਲ ਜਿਹੜੀ ਉਹ ਕਰ ਰਹੇ ਆ ਇਸ ਵੇਲੇ। ਤੇ ਉਹਨਾਂ ਨੂੰ ਇੱਕ ਡਿਗਰੀ ਉਹਨਾਂ ਕੋਲ ਇੱਕ ਹੋਣੀ ਚਾਹੀਦੀ ਹੈ 4 ਸਾਲ ਦੀ, ਬੈਚਲਰਸ ਜਾਂ ਹਾਇਰ, ਹਨਾ। ਜੀ ਮਿਨੀਮਮ ਰਿਕੁਆਇਰਮੈਂਟ ਆ ਇਹ, ਉਸ ਤੋਂ ਬਿਨਾਂ ਬੰਦੇ ਨੂੰ ਵਰਕ ਵੀਜ਼ਾ ਨਹੀਂ ਮਿਲ ਸਕਦਾ ਇੱਥੇ H1B ਜਿਹੜਾ। ਤੇ ਇਹ H1B ਵੀਜ਼ਾ ਹਰ ਸਾਲ ਨਹੀਂ ਅਵੇਲੇਬਲ ਹੁੰਦਾ, ਇਹ ਸਿਰਫ ਤੇ ਸਿਰਫ ਫਰਵਰੀ ਮਾਰਚ ਵਾਲੇ ਟਾਈਮ ਫਰੇਮ ਦੇ ਵਿੱਚ ਖੁੱਲ੍ਹਦੀ ਹੈ, ਲੋਟਰੀ ਹੁੰਦੀ ਹੈ ਜੀ। ਤੇ ਉਹਦੇ ਵਿੱਚ 65,000 ਸਾਰੀ ਦੁਨੀਆ ਵਾਸਤੇ, ਤੇ 20,000 ਜਿਹੜੇ ਹੈਗੇ ਆ ਜਿਨ੍ਹਾਂ ਨੇ ਅਮਰੀਕਾ ਤੋਂ ਮਾਸਟਰਸ ਜਾਂ ਹਾਇਰ ਡਿਗਰੀ ਕੀਤੀ ਆ, ਉਹਨਾਂ ਵਾਸਤੇ ਕੋਟਾ ਰਿਜ਼ਰਵ ਹੁੰਦਾ। ਸੋ ਟੋਟਲ ਕੁੱਲ ਮਿਲਾ ਕੇ ਇਹ 85,000 ਵੀਜ਼ਾ ਹਰੇਕ ਸਾਲ ਜਿਹੜੇ ਨਿਕਲਦੇ ਆ। ਇਹਨੂੰ ਤੁਸੀਂ ਖੁਦ ਨਹੀਂ ਕਰ ਸਕਦੇ, ਇਹਨੂੰ ਫਾਈਲ ਕਰਨ ਲਈ ਤੁਹਾਨੂੰ ਇੱਕ US ਇੰਪਲੋਇਰ ਦੀ ਲੋੜ ਹੁੰਦੀ ਹੈ ਜੀ। ਸਿਰਫ US ਇੰਪਲੋਇਰ ਇਹ ਫਾਈਲ ਜਿਹੜਾ ਕਰ ਸਕਦਾ। ਠੀਕ ਹੈ। ਤੇ ਜਿਹੜਾ ਤੁਹਾਡਾ ਕੰਮ ਆ ਉਹ ਤੁਹਾਡੀ ਡਿਗਰੀ ਜਿਹੜੀ ਹੈਗੀ ਆ, ਜਿਹੜੀ ਉਹਨੇ ਜੌਬ ਆਫਰ ਕਰਨੀ ਆ ਤੇ ਡਿਗਰੀ ਆਫਰ ਕਰਨੀ ਆ, ਉਹਦੇ ਵਿੱਚ ਰਿਲੇਸ਼ਨ ਹੋਣਾ ਚਾਹੀਦਾ। ਸੋ ਕਈ ਸਾਰੀਆਂ ਕੰਪਿਊਟਰ ਦੀਆਂ ਪੋਜੀਸ਼ਨਾਂ, ਫੋਰ ਐਗਜ਼ਾਮਪਲ ਉਹ ਕਹਿੰਦਾ ਮੈਨੂੰ ਇੰਜੀਨੀਅਰ ਚਾਹੀਦਾ, ਉਹਨੂੰ ਵੀ ਉਹ ਰਿਜੈਕਟ ਕਰ ਦਿੰਦੇ ਆ ਇਹ ਕਹਿ ਕੇ ਕਿ ਇਹ ਜਿਹੜੀ ਤੁਹਾਡੀ ਪੋਜੀਸ਼ਨ ਹੈ ਬਹੁਤ ਸਿੰਪਲ ਆ, ਇਹ ਇੰਨੀ ਕੰਪਲਿਕੇਟਡ ਨਹੀਂ, ਇਹਦੇ ਲਈ ਤੁਹਾਨੂੰ ਇੰਜੀਨੀਅਰ ਨਹੀਂ ਚਾਹੀਦਾ। ਤੇ ਹੋਰ ਇੱਕ ਜੇ ਬਿਲਕੁਲ ਸੌਖੀ ਐਗਜ਼ਾਮਪਲ ਦਈਏ, ਇੱਕ ਬੰਦਾ ਕਵੇ ਕਿ ਮੇਰੇ ਰਿਸ਼ਤੇਦਾਰ ਦੇ 7-Eleven ਦੇ ਸਟੋਰ ਆ ਤੇ ਮੈਨੂੰ ਉਹਨੇ ਐਜ਼ ਅ ਇੰਜੀਨੀਅਰ ਹਾਇਰ ਕਰਨਾ ਕੰਪਿਊਟਰ ਸਿਸਟਮ ਲਈ, ਉਹ ਨਹੀਂ ਕਰ ਸਕਦਾ ਕਿਉਂਕਿ ਉਹਦੀ ਕੰਪਲੈਕਸਿਟੀ ਨਹੀਂ ਹੈਗੀ। ਉਹ ਤਾਂ ਪਹਿਲਾਂ ਹੀ ਆਲਰੇਡੀ ਸਟੈਬਲਿਸ਼ਡ ਉਹਨਾਂ ਦਾ ਜਿਹੜਾ ਪੁਆਇੰਟ ਆਫ ਸੇਲ ਸਿਸਟਮ ਜਿਹੜੇ ਹੁੰਦੇ ਆ। ਤੇ ਜੇ ਹੁਣ ਉਹ ਆਹੀ 5-6 ਉਹਦੇ ਬਿਜ਼ਨਸਿਸ ਆ, ਉਹ ਕਵੇ ਮੈਂ MBA ਵਾਲੇ ਬੰਦੇ ਨੂੰ ਹਾਇਰ ਕਰਨਾ ਵਾ, ਜਨਰਲ ਮੈਨੇਜਰ ਜਾਂ ਸਟੋਰ ਉਹਨੇ ਮੇਰੇ ਮੈਨੇਜ ਕਰਨੇ ਆ, ਉਹਦੇ ਵਿੱਚ MBA ਦੇ ਵਿੱਚ ਜੇ ਰਿਲੇਸ਼ਨ ਨਿਕਲਦਾ ਹੈਗਾ ਤਾਂ ਉਹ ਪੋਜੀਸ਼ਨ ਜਿਹੜੀ ਬਣ ਸਕਦੀ ਹੈ, ਹਨਾ। ਇਸੇ ਤਰ੍ਹਾਂ ਜੇ ਕਿਸੇ ਨੇ ਅਕਾਊਂਟਿੰਗ ਕੀਤੀ ਆ, ਉਹਦੀ ਅਕਾਊਂਟਿੰਗ ਦੀ ਪੋਜੀਸ਼ਨ ਬਣ ਸਕਦੀ ਆ। ਸੋ ਡਿਗਰੀ ਦੇ ਵਿੱਚ ਤੇ ਜੌਬ ਦੇ ਵਿੱਚ ਜਿਹੜਾ ਰਿਲੇਸ਼ਨ ਹੋਣਾ ਚਾਹੀਦਾ ਸੀਗਾ। ਕੀ ਸੀਗਾ ਕਿ ਪਹਿਲਾਂ ਜਿਹੜਾ H1B ਸੀਗਾ, ਤੁਸੀਂ ਪੂਰੀ ਪਟੀਸ਼ਨ ਫਾਈਲ ਕਰਦੇ ਹੁੰਦੇ ਸੀ, ਸਾਰੇ ਦਸਤਾਵੇਜ਼ ਪੂਰੀ ਪਟੀਸ਼ਨ ਬਣਾ ਕੇ ਫਾਈਲ ਕਰਦੇ ਸੀਗੇ। ਤੇ ਕਈ ਮਹੀਨਿਆਂ ਦਾ ਪ੍ਰੋਸੈਸ ਹੁੰਦਾ ਹੈਗਾ। ਇਮੀਗ੍ਰੇਸ਼ਨ ਉਹਨੂੰ ਆਪਣੇ ਸਿਸਟਮ 'ਚ ਐਂਟਰ ਕਰਦੀ ਸੀਗੀ, ਲੋਟਰੀ ਹੁੰਦੀ ਸੀਗੀ। ਤੇ ਪਿਛਲੇ 4 ਸਾਲਾਂ 'ਚ ਉਹਨਾਂ ਨੇ ਕੀ ਚੇਂਜ ਕੀਤਾ ਕਿ ਤੁਹਾਨੂੰ ਸਾਰੀ ਪਟੀਸ਼ਨ ਫਾਈਲ ਕਰਨ ਦੀ ਲੋੜ ਨਹੀਂ। ਤੁਸੀਂ ਸਿੱਧੇ ਜਿਹੜਾ ਇੱਕ ਬੰਦੇ ਦਾ ਬਾਇਓਡਾਟਾ ਉਹਨਾਂ ਸਿਰਫ ਆਪਣੀ ਲੋਟਰੀ 'ਚ ਪਾਰਟੀਸਪੇਟ ਕਰ ਸਕਦੇ ਆ। ਉਹਨਾਂ ਨੇ ਕੰਪਿਊਟਰਾਈਜ਼ਡ ਕਰਤਾ ਸੀਗਾ ਪਿਛਲੇ 4 ਸਾਲਾਂ 'ਚ। ਤੇ ਪਹਿਲਾਂ ਜਦੋਂ ਉਹਨਾਂ ਨੇ ਕੰਪਿਊਟਰਾਈਜ਼ ਕੀਤਾ, ਉਸ ਤੋਂ ਪਹਿਲਾਂ ਤੁਹਾਨੂੰ ਪੂਰੀ ਪਟੀਸ਼ਨ ਬਣਾ ਕੇ ਫਾਈਲ ਕਰਨੀ ਪੈਂਦੀ ਸੀਗੀ। ਇੰਪਲੋਇਰ ਦਾ ਜੋ ਵੀ ਹੈਗਾ ਨਾ 5-7 ਹਜ਼ਾਰ ਦਾ ਖਰਚਾ ਆਉਂਦਾ ਸੀਗਾ। ਉਹਦੇ ਕਰਕੇ ਇੰਪਲੋਇਰ ਜਿਹੜਾ ਸੀਗਾ ਉਹ ਸਿਰਫ ਉਹਨਾਂ ਦੀ ਫਾਈਲ ਕਰਦਾ ਹੈਗਾ ਜਿਨ੍ਹਾਂ ਦੀ ਉਹਨਾਂ ਨੂੰ ਖਾਸ ਲੋੜ ਹੁੰਦੀ, ਕਿਉਂਕਿ ਇੰਨੇ ਪੈਸੇ ਕਿਉਂ ਖਰਚੇ। ਤੇ ਵਕੀਲ ਨੂੰ ਵੀ ਪੂਰੀ ਪਟੀਸ਼ਨ ਜਿਹੜੀ ਉਹ ਤਿਆਰ ਕਰਨੀ ਪੈਂਦੀ ਸੀਗੀ। ਜਦੋਂ ਉਹਨਾਂ ਨੇ 4 ਸਾਲ ਪਹਿਲਾਂ ਲੋਟਰੀ ਕੰਪਿਊਟਰ ਜਨਰੇਟਡ ਕਰਤੀ, ਉਹਨਾਂ ਕੀ ਹੋਇਆ ਕਿ ਇਹਨਾਂ ਨੇ ਸਿਰਫ ਉਹਦੀ $10 ਫੀਸ ਰੱਖੀ ਤੇ ਉਹੀ ਵਕੀਲਾਂ ਦਾ ਖਰਚਾ ਸੀਗਾ ਉਹ $500 ਤੇ ਜਿਹੜਾ ਸਾਰਾ ਆ ਕੇ ਟਿਕ ਗਿਆ, ਹਨਾ। $250 ਤੋਂ $500 ਡਿਪੈਂਡਿੰਗ ਤੁਸੀਂ ਕਿਹਦੇ ਕੋਲ ਜਾਂਦੇ ਆ। ਤੇ ਉਹਦੇ ਨਾਲ ਕੀ ਹੋਇਆ ਕਿ $10 ਫੀਸ ਤੇ $250 ਉਹ, ਤੇ ਜਿਹੜੇ ਇੰਪਲੋਇਰ ਸੀਗੇ ਉਹ ਜਿਹੜਾ ਕਹਿੰਦਾ ਸੀ ਮੈਂ 1 ਜਣੇ ਦਾ ਕਰਨਾ, ਉਹ ਕਹਿੰਦਾ ਚੱਲ ਮੈਂ 10 ਜਣਿਆਂ ਦਾ ਕਰਕੇ ਦੇਖਦਾ ਇੰਡੀਆ ਤੋਂ, ਕਿਸੇ ਦਾ ਲੱਗਦਾ ਕਿ ਨਹੀਂ ਲੱਗਦਾ। ਉਹਦੇ ਨਾਲ ਕੀ ਹੋਇਆ ਕਿ ਪਿਛਲੇ ਕੁਝ ਸਾਲਾਂ 'ਚ ਲੋਟਰੀ ਜਿਹੜੀ ਬਹੁਤ ਜ਼ਿਆਦਾ ਲੋਕੀ, ਹੁਣ ਜਿੱਥੇ ਸਿਰਫ $10 ਫੀਸ ਰਹਿ ਗਈ, ਬਹੁਤ ਜ਼ਿਆਦਾ ਲੋਕਾਂ ਨੇ ਪਾਰਟੀਸਪੇਟ ਕਰਨਾ ਸ਼ੁਰੂ ਕਰਤਾ, ਬਹੁਤ ਜ਼ਿਆਦਾ ਫਾਈਲਾਂ ਹੋਣ ਲੱਗ ਪਈਆਂ।
ਤੇ ਯਾ ਉਸ ਨਾਲ ਕੀ ਹੋਇਆ ਕਿ ਜਿਹੜੇ ਇੱਥੇ ਹੁਣ ਸਾਡੇ ਵੀ ਜਿੱਦਾਂ ਕਈ EMPLOYEE ਸੀ, ਕੋਈ ਲਾਅ ਸਕੂਲ ਤੋਂ ਗ੍ਰੈਜੂਏਟ ਹੋਏ ਜਿਹੜੇ ਕੰਮ ਕਰ ਰਹੇ ਆ, ਉਹਨਾਂ ਨਾਲ ਧੱਕਾ ਹੋ ਗਿਆ ਇੱਕ ਤਰ੍ਹਾਂ ਹੂੰ, ਕਿਉਂਕਿ ਨੰਬਰ ਹੀ ਬਹੁਤ ਜ਼ਿਆਦਾ ਫਾਈਲ ਹੋ ਗਏ, ਉਹਨਾਂ ਦਾ ਨੰਬਰ ਹੀ ਨਾ ਲੱਗੇ। ਹੁਣ ਲੋਟਰੀ ਦਾ ਚਾਂਸ ਜਿਹੜਾ ਪਹਿਲਾਂ 25 ਤੋਂ 30% ਹੁੰਦਾ ਸੀਗਾ, ਉਹ ਘੱਟ ਕੇ ਰਹਿ ਗਿਆ 10% ਕਿਉਂਕਿ ਖਿਡਾਰੀ ਬਹੁਤ ਆ ਗਏ ਗੇਮ ਦੇ ਵਿੱਚ। ਹੂੰ, 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 ਸੋ ਹੁਣ ਉਹਨਾਂ ਨੇ ਇੱਕ ਅਪਡੇਟ ਦਿੱਤਾ ਤੇ ਮੈਂ ਇਸ ਅਪਡੇਟ ਨਾਲ ਬਿਲਕੁਲ ਸਹਿਮਤ ਹਾਂ। ਹੂੰ, ਇਹ ਅਪਡੇਟ ਹੁਣ ਕੀ ਹੈ ਕਿ ਇਹ ਜਿਹੜੀ ਸੀ ਨਾ ਕਿ ਬਾਹਰ ਬੈਠੇ ਹੁਣ ਜਿੱਦਾਂ ਜਾਇੰਟ ਜਿਹੜੇ ਸੀਗੇ ਇਨਫੋਸਿਸ ਏਦਾਂ ਵੱਡੀਆਂ ਕੰਪਨੀਆਂ, ਉਹ ਤਾਂ ਕਰੀ ਜਾਣਾ ਹਜ਼ਾਰਾਂ ਦੀ ਜਨਸੰਖਿਆ 'ਚ ਇੰਡੀਆ 'ਚ ਬੰਦੇ ਰੈਡੀ ਆ, ਜਾਂ ਸਹੀ ਗੱਲ। ਉਹ ਕੀ ਕਰਨ ਲੱਗ ਪਏ ਸੀਗੇ, ਆਪਣੇ ਚਾਂਸ ਵਧਾਉਣ ਲਈ ਉਹ ਇੱਥੇ ਵੱਖ-ਵੱਖ ਐਮਪਲੋਇਰਾਂ ਨੂੰ ਕੰਟੈਕਟ ਕਰਨ ਲੱਗ ਪਏ ਸੀਗੇ ਕਿ ਇੱਕ ਜਾਣੇ ਦੇ 10-10 ਜਾਣੇ ਫਾਈਲ ਕਰਦੇ ਪਏ ਆ। ਹਾਂ, 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 ਹਾਂ। ਕੀ ਹੁੰਦਾ ਕਿ 10 ਨੰਬਰ ਯੂਜ਼ ਹੋ ਜਾਂਦੇ ਸੀ ਲੋਟਰੀ। ਹੁਣ ਉਹਨਾਂ ਨੇ ਜਿਹੜਾ ਇਹ ਰੂਲ ਚੇਂਜ ਕੀਤਾ, ਉਹਨਾਂ ਨੇ ਇਹ ਕੀਤਾ, ਉਹ ਕਹਿੰਦੇ ਕਿ ਤੁਸੀਂ ਭਾਵੇਂ 10 ਜਣਿਆਂ ਕਰੋ, ਭਾਵੇਂ 1 ਕੋ ਕਰੋ, ਭਾਵੇਂ 100 ਕੋ ਕਰੋ। ਜਦੋਂ ਤੁਸੀਂ ਲੋਟਰੀ 'ਚ ਇੱਕ ਵਾਰੀ ਐਂਟਰ ਕੀਤੇ ਨਾ, ਹੂੰ, ਤੇ ਹੂੰ। ਤੁਹਾਡਾ ਇੱਕੋ ਲੋਟਰੀ ਉਹ ਜਿਹੜੀ ਕਾਊਂਟ ਹੋਣੀ ਆ, ਉਹ 10 ਨਹੀਂ ਕਾਊਂਟ ਹੋਣੀਆਂ। ਅੱਛਾ, ਠੀਕ ਤੇ ਹੈ। ਉਹਦੇ ਨਾਲ ਕੀ ਹੋਊਗਾ ਕਿ ਇੱਕ ਬੰਦਾ 10 ਵਾਰੀ ਨਹੀਂ ਹੁਣ ਗਿਣੇ ਜਾਊਗਾ, ਇੱਕ ਵਾਰੀ ਗਿਣਿਆ ਜਾਊਗਾ। ਤੇ ਨਾਲ ਉਹਨੇ ਇਹ ਕਿਹਾ ਕਿ ਜੇ ਤੁਸੀਂ ਜ਼ਿਆਦਾ ਕਰਦੇ ਆ ਤੇ ਤੁਹਾਡਾ ਹੁਣ ਉਹ ਫਾਇਦਾ ਤੁਹਾਨੂੰ ਕੋਈ ਨਹੀਂ ਹੋਣਾ, ਤੇ ਆਪਾਂ ਫਰਾਡ ਦੀ ਇਨਵੈਸਟੀਗੇਸ਼ਨ ਵੀ ਕਰਨੀ ਹੈ ਕਿ ਕਿੰਨੇ ਲੋਕ ਇਹਦੇ ਵਿੱਚੋਂ ਦੀ ਵਾਕਈ ਅਸਲੀ ਆ ਤੇ ਕਿਹੜੇ ਨਕਲੀ ਆ, ਕਿਹੜੇ ਜ਼ਿਆਦਾ ਕਰ ਰਹੇ, ਕਿਹੜੇ ਘੱਟ। ਹੂੰ। ਸੋ ਆਹ ਜਿਹੜੀ ਚੇਂਜ ਹੈ H1B ਦੇ ਪ੍ਰੋਸੈਸ 'ਚ ਆਈ ਹੈ। ਜਿਹਨਾਂ ਤੋਂ ਨਹੀਂ ਐਪਲੀਕੇਬਲ ਉਹਨਾਂ ਨੂੰ ਸ਼ਾਇਦ ਨਾ ਸਮਝ ਲੱਗੇ ਇਸ ਗੱਲ ਦੀ, ਪਰ ਜਿਹੜੇ ਚਾਹਵਾਨ ਸਟੂਡੈਂਟ ਆ, ਜਿਹਨਾਂ ਦਾ ਨੰਬਰ ਨਹੀਂ ਲੋਟਰੀ 'ਚ ਲੱਗਦਾ ਸੀ, ਉਹਨਾਂ ਲਈ ਇਹ ਫਾਇਦਾ ਕਿ ਹੁਣ ਜਿਹੜੀ ਗਰਾਊਂਡ ਉਹਨਾਂ ਨੇ ਈਵਨ ਕਰਤੀ ਹੈ, ਪਲੇਇੰਗ ਫੀਲਡ ਈਵਨ ਕਰਤੀ ਹੈ। ਸੋ ਜਿੱਦਾਂ ਆਪਾਂ ਲਾਸਟ ਟਾਈਮ ਦੇਖਦੇ ਸੀ ਵੀ ਕੁੱਲ 65,000 ਜਿਹੜੀਆਂ ਉਹ ਦੇਣੇ ਆ ਉਹਨਾਂ ਨੇ ਵੀਜ਼ਾਸ ਦੇਣੇ ਆ ਇਹ ਵਾਲੇ, ਤੇ 6 ਲੱਖ 7 ਲੱਖ ਮੈਨੂੰ ਲੱਗਦਾ ਪਿਛਲੇ ਦੀ ਲੋਕਾਂ ਨੇ ਅਪਲਾਈ ਕਰਤਾ। ਸੋ ਇੱਕ ਸੱਤ ਇੱਕ 7 ਲੱਖ ਤੋਂ ਵੱਧ ਸੀਗਾ ਹਨਾ। ਸੋ ਨਾਰਮਲੀ 2-2.5 ਲੱਖ ਹੁੰਦਾ ਹੈਗਾ ਹੂੰ, ਰੇਂਜ ਹੂੰ, ਤੋਂ, ਹੂੰ। ਤੇ ਚਲੋ ਲੋਟਰੀ ਵਾਲਾ ਸਿਸਟਮ ਕੀਤਾ ਤੇ ਦੇਖ ਲਓ 7.5 ਲੱਖ 7 ਸਾਢੇ ਲੱਖ 7 ਲੱਖ ਰੁਪਈਆ ਹੈਗੇ ਹੋ ਸੀ ਗਿਆ। ਲੋਕੀ। ਤੇ ਫੀਸ ਉਹਨਾਂ ਦੀ $10 ਦੀ ਹੈ ਜਿਹੜੀ ਉਹ ਰਹਿਣੀ ਹੈ, ਚਾਹੇ ਉਹ ਮਲਟੀਪਲ ਕੰਪਨੀਜ਼ ਤੋਂ ਕਰ ਰਹੇ ਆ, ਉਹ ਰਹਿਣੀ ਆ। ਫੀਸ $10 ਦੇਣੀ ਪੈਣੀ ਪਰ ਸਬਮਿਸ਼ਨ। ਤੇ ਪਰ ਜਦੋਂ ਲੋਟਰੀ 'ਚ ਜਾਣਾ ਆ, ਉਹ ਇੱਕ ਹੀ ਨਾ ਕਾਊਂਟ ਹੋਣਾ, ਚਾਹੇ ਉਹ ਤੁਸੀਂ 10 ਕੰਪਨੀਆਂ ਵੱਲੋਂ ਆ, ਤੇ ਚਾਹੇ ਉਹ ਤੁਸੀਂ 20 ਵੱਲੋਂ ਆ, ਤੇ ਚਾਹੇ ਇਕੱਲੀ ਇੱਕ ਵੱਲੋਂ ਹੀ ਆ। ਜੀ ਬਿਲਕੁਲ। ਤੇ ਜੇ ਉਹ ਕਿਸੇ ਦੀ ਆ ਜਾਂਦੀ 10 ਵਾਲਿਆਂ 'ਚੋਂ ਵੀ ਇਹਦੀ ਲੋਟਰੀ ਲੱਗ ਗਈ ਆ, ਤਾਂ ਉਹ ਕਿਹੜੀ ਕੰਪਨੀ ਦੇ ਵਿੱਚ ਉਹ ਜਾਊਗਾ, ਉਹ ਉਹਦੀ ਮਰਜ਼ੀ ਹੋਣੀ ਹੈ ਜਾਂ ਕਿੱਦਾਂ, ਉਹ ਵੀ ਕਲੈਰਿਟੀ ਦਿੱਤੀ ਉਹਨਾਂ ਨੇ ਕੋਈ? ਆਹੋ ਤਾਂ ਭਾਵੇਂ ਸਾਰੀਆਂ ਫਾਈਲ ਕਰ ਦੇਣ, ਜਿਹਦੇ ਕੋਲ ਅਪਰੂਵ ਹੁੰਦਾ ਉਹ ਕੁਝ ਆ ਸਕਦਾ ਉਹ। ਠੀਕ ਹੈ, ਓਕੇ, ਉਹ ਠੀਕ ਹੈ। ਸੋ ਇਹ ਉਹਨਾਂ ਨੇ ਕੀਤਾ ਹੈ, ਤੇ ਕਦੋਂ ਤੋਂ ਲਾਗੂ ਹੋਣਾ ਆ ਅਟਾਰਨੀ ਟਿਕਟ ਜੀ, ਨੈਕਸਟ ਜਿਹੜਾ ਲੋਟਰੀ ਵਾਲਾ ਆਉਣਾ ਹੈ ਉਦੋਂ ਤੋਂ? ਹਾਂਜੀ, ਹੋਪਫੁਲੀ ਇਹਦੇ ਵਿੱਚ ਉਹੀ ਰੂਲ ਮੇਕਿੰਗ ਕਮੈਂਟ ਪੀਰੀਅਡ ਜਿਹੜਾ ਹੈਗਾ 60 ਡੇ ਜਿਹੜਾ ਪਬਲਿਕ ਕਮੈਂਟ ਪੀਰੀਅਡ ਹੁੰਦਾ, ਉਹ ਸ਼ੁਰੂ ਹੋਇਆ ਵਾ। ਤੇ ਠੀਕ। ਫਿਰ ਅੱਗੇ ਦੇਖਦੇ ਹਾਂ ਰੂਲ ਬਣ ਜਾਣਾ ਇਹ। ਇਹਦੇ ਵਿੱਚ ਨਹੀਂ, ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਹਾਂ, ਸਗੋਂ ਵਧੀਆ ਹੈ, ਕੰਪਨੀਆਂ ਵੀ ਖੁਸ਼ ਹੋਣਗੀਆਂ ਤੇ ਲੋਕ ਵੀ ਖੁਸ਼ ਹੋਣਗੇ, ਜਿੱਦਾਂ ਤੁਸੀਂ ਦੱਸਿਆ ਵੀ ਕਈ ਵਿਚਾਰੇ ਜਿਹੜੇ ਉਹ ਫਿਰ ਰਹਿ ਜਾਂਦੇ ਸੀ, ਉਹਨਾਂ ਦਾ ਨੰਬਰ ਹੀ ਨਹੀਂ ਸੀ ਆਉਣ ਦੇ, ਜੀ। ਚਾਂਸ ਘੱਟ ਜਾਂਦੇ ਸੀ। L1 ਪਟੀਸ਼ਨ ਨੂੰ ਲੈ ਕੇ USCIS ਨੇ ਆਪਣੀ ਜਿਹੜੀ ਪਾਲਿਸੀ ਦੇ ਵਿੱਚ ਕਲੈਰੀਫਿਕੇਸ਼ਨ ਦਿੱਤੇ ਆ, ਕੀ ਕਲੈਰੀਫਿਕੇਸ਼ਨ ਹੈ ਜੀ ਇਹ ਪਟੀਸ਼ਨਸ ਨੂੰ ਲੈ ਕੇ? ਸੋ ਇੱਕ ਹੋਰ ਚੀਜ਼ ਆ, ਜਿਹੜੇ ਬਿਜ਼ਨਸ ਵਾਲੇ ਸੁਣ ਰਹੇ ਆ ਤੇ ਉਹਨਾਂ ਦੇ ਕਈ ਵਾਰੀ ਰਿਸ਼ਤੇਦਾਰ, ਭਰਾ ਭੈਣ ਜੋ ਵੀ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ 'ਚ ਹੈਗੇ ਆ, ਤੇ ਉੱਥੇ ਉਹਨਾਂ ਦਾ ਬਿਜ਼ਨਸ ਜਿਹੜਾ ਚੱਲਦਾ ਪਿਆ, ਇਹ ਉਹਨਾਂ ਵਾਸਤੇ ਹੈ। ਇਹਨੂੰ L1 ਪਟੀਸ਼ਨ ਕਹਿੰਦੇ ਆ। ਤੇ ਹੂੰ, ਥੋੜੀ ਜਿਹੀ ਹੈ ਨਾ, ਥੋੜੀ ਜਿਹੀ ਨਹੀਂ, ਕਾਫੀ ਇਹ ਟੈਕਨੀਕਲ ਪਟੀਸ਼ਨ ਹੈ, ਇਹਦੀ ਲੋਟਰੀ ਲੂਟਰੀ ਕੋਈ ਨਹੀਂ ਹੁੰਦੀ। ਇਹਦਾ ਜਿਹੜਾ ਮੁੱਖ ਬੇਸ ਇਹ ਹੁੰਦਾ ਕਿ ਤੁਹਾਡੀ ਜਿਹੜੀ ਅਮਰੀਕਾ ਤੋਂ ਬਾਹਰ ਇੱਕ ਕੰਪਨੀ ਐਕਟਿਵ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਤੁਹਾਡੇ ਕਾਫੀ ਸਾਰੇ ਮੁਲਾਜ਼ਮ ਹੋਣੇ ਚਾਹੀਦੇ ਆ, 25 30 40 50, ਜਿੰਨੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਤੁਹਾਨੂੰ ਫਾਇਦਾ। ਤੇ ਉਹ ਜਿਹੜੀ ਕੰਪਨੀ ਆ, ਜਦੋਂ ਉਹ ਅਮਰੀਕਾ ਆ ਕੇ ਬਿਜ਼ਨਸ ਕਰੇ, ਕਿ ਜਿੱਦਾਂ ਉਹਨਾਂ ਦਾ ਮੰਨ ਲਓ ਕਿਸੇ ਦੇ ਵਪਾਰ ਚੱਲਦੇ ਆ ਵੱਡੇ ਲੈਵਲ ਤੇ, ਠੀਕ ਹੈ। ਉਹਨਾਂ ਨੇ ਡਿਗਰੀ ਵਾਲੇ ਬੰਦੇ ਉੱਥੇ ਭਰਤੀ ਕੀਤੇ ਆ, ਤੇ ਉਹਨਾਂ ਨੇ ਅਮਰੀਕਾ ਆ ਕੇ ਆਪਣੀ ਇਨਵੈਸਟਮੈਂਟ ਕਰਕੇ, ਇਹਦੇ ਵਿੱਚ ਇਨਵੈਸਟਮੈਂਟ ਦੀ ਲਿਮਿਟ ਕੋਈ ਨਹੀਂ ਹੈਗੀ। ਜਿਹੜੇ ਸਾਡੇ ਕਲਾਇੰਟ ਆ ਉਹ $3 ਲੱਖ, ਜਿਹੜੇ $2-3 ਲੱਖ ਇਨਵੈਸਟ ਕਰਦੇ ਆ। ਤੇ ਤੁਹਾਡੀ ਆਰਗੂਮੈਂਟ ਇੱਥੇ ਵੀ ਇਹੀ ਹੈ ਕਿ ਉਰੇ ਆ ਕੇ ਆਪਾਂ ਕੰਪਨੀ ਖੋਲਣੀ ਆ, ਤੇ ਉਹ ਕੰਪਨੀ ਦੇ ਵਿੱਚ ਡਿਗਰੀ ਵਾਲੇ ਬੰਦੇ ਭਰਤੀ ਕਰਨੇ ਆ, ਤੇ ਅੱਗੋਂ ਕੰਮ ਚਲਾਉਣਾ। ਸੋ ਮੁੱਖ ਇਹਦੀ ਆਰਗੂਮੈਂਟ ਇਹ ਹੈ ਕਿ ਟੈਕਨੀਕਲ ਜਿਹੜੀ ਹੈਗੀ ਹੈ ਡਿਗਰੀ ਵਾਲੀ, ਉਹ ਪ੍ਰੋਫੈਸ਼ਨਲ, ਐਡਵਾਂਸਡ, ਮੈਨੇਜੀਰੀਅਲ, ਐਗਜ਼ੈਕਟਿਵ, ਉਹ ਪੋਜੀਸ਼ਨ ਵਾਸਤੇ ਇਹ ਜਿਹੜਾ ਵੀਜ਼ਾ ਹੈਗਾ ਕੰਪਨੀ ਟੂ ਕੰਪਨੀ ਟ੍ਰਾਂਸਫਰ ਜਿਹਨੂੰ ਕਹਿੰਦੇ ਆ, ਕਿ ਜਿਹੜੀ ਬਾਹਰ ਵਾਲੀ ਕੰਪਨੀ ਨੇ ਉਰੇ ਆ ਕੇ ਜਦੋਂ ਬਿਜ਼ਨਸ ਕਰਨਾ ਤੇ ਉਹਨੂੰ ਇਹ ਵੀਜ਼ੇ ਦਿੰਦੇ ਆ। ਸੋ ਜਦੋਂ ਆਪਾਂ ਸਿਲੀਕਨ ਵੈਲੀ 'ਚ ਟੈਕ ਕਲਾਇੰਟਾਂ ਨਾਲ ਜਦੋਂ ਗੱਲ ਕਰਦੇ ਆ, ਉੱਥੇ ਜੇ ਇੰਡੀਆ 'ਚ ਜਦੋਂ ਉਹਨਾਂ ਦੀ ਕੰਪਨੀ ਚੱਲਦੀ ਆ, 30-40 ਬੰਦੇ ਉਹ ਰੱਖ ਲੈਂਦੇ ਆ, ਤੇ ਉਹਨਾਂ ਨੇ ਅਮਰੀਕਾ ਆ ਕੇ ਆਪਣੀ ਬ੍ਰਾਂਚ ਖੋਲ੍ਹਣੀ ਆ, ਇਹ ਹੂੰ, ਉਹਨਾਂ ਵਾਸਤੇ ਹੈ ਹਨਾ। ਜਾਂ ਕੋਈ ਲੁਧਿਆਣੇ, ਜਲੰਧਰ, ਚੰਡੀਗੜ੍ਹ, ਇਹਨਾਂ 'ਚੋਂ ਕਈ ਬੰਦੇ ਆ, ਉਹਨਾਂ ਦੇ ਵਪਾਰੀ, ਉਹਨਾਂ ਦੇ ਕੰਮਕਾਰ ਚੱਲ ਰਹੇ ਆ ਹਨਾ, ਕਿਸੇ ਦਾ ਕੱਪੜੇ ਦਾ ਬਿਜ਼ਨਸ ਆ, ਕਿਸੇ ਦਾ ਕੋਈ ਬਿਜ਼ਨਸ ਆ। ਹੂੰ, ਉਹਨਾਂ ਨੇ ਹੂੰ। ਇੱਥੇ ਆ ਕੇ ਜੇ ਏਦਾਂ ਦਾ ਹਾਈ ਲੈਵਲ ਦਾ ਬਿਜ਼ਨਸ ਖੋਲ੍ਹਣਾ, ਜਿਹਦੇ ਵਿੱਚ 4-5 ਡਿਗਰੀ ਵਾਲੇ ਬੰਦੇ ਉਹ ਭਰਤੀ ਕਰਨ,
ਤੇ ਫਿਰ ਉਹ L1 ਵੀਜ਼ੇ ਦੇ ਰਾਹੀਂ ਅਮਰੀਕਾ ਦੇ ਵਿੱਚ ਜਿਹੜਾ ਆ ਸਕਦੇ ਆ। ਤੇ ਇਹਦੇ ਵਿੱਚ ਫਿਰ ਉਹਨਾਂ ਨੂੰ 1 ਸਾਲ ਜਦੋਂ ਉਹਨਾਂ ਦੀ ਕੰਪਨੀ ਨੂੰ ਹੋ ਜਾਂਦਾ ਅਮਰੀਕਾ ਦੇ ਵਿੱਚ, ਤੇ ਗ੍ਰੀਨ ਕਾਰਡ ਦੀ ਵੀ EB1C ਉਹਨੂੰ ਕਹਿੰਦੇ ਆ। EB1 ਗ੍ਰੀਨ ਕਾਰਡ ਜਿਹੜਾ ਉਹਦੀ ਫਸਟ ਪ੍ਰਾਇਓਰਟੀ ਹੁੰਦੀ ਆ ਇੰਪਲੋਇਮੈਂਟ ਬੇਸ ਕੈਟਾਗਰੀ 'ਚ। ਜਿੱਦਾਂ EB1, EB2, EB3 ਤੇ ਜਿਹੜੇ ਰਿਲੀਜੀਅਸ ਵਰਕਰ ਉਹ EB4, ਇਨਵੈਸਟਮੈਂਟ ਵਾਲੇ EB5 ਹਨਾ। ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਇਹ ਬਿਲਕੁਲ, ਕੈਟਾਗਰੀਆਂ ਬਿਲਕੁਲ। EB1, EB2, EB3, EB4, EB5 ਤੇ ਇਹ EB1 ਕੈਟਾਗਰੀ 'ਚ ਆਉਂਦੇ ਆ, ਸਭ ਤੋਂ ਉੱਚ ਕੋਟੀ ਵਾਲੇ। ਤੇ ਇਹਦੇ ਵਿੱਚ ਜਦੋਂ ਉਹਨਾਂ ਦੀ ਕੰਪਨੀ ਨੂੰ ਅਮਰੀਕਾ 'ਚ ਸਾਲ ਹੋ ਜਾਂਦਾ, ਉਸ ਤੋਂ ਬਾਅਦ ਉਹ ਜਿਹੜਾ ਆਪਣਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਉਸ ਤੋਂ ਪਹਿਲਾਂ ਸਾਨੂੰ ਤੁਸੀਂ ਕਾਲਾਂ ਕਰੋ ਇਹਦੇ ਬਾਰੇ। ਇਹਦੇ ਵਿੱਚ ਇਹ ਦੱਸ ਦਈਏ ਕਿ ਜਿਹੜੀ ਤੁਹਾਡੀ ਇੰਡੀਆ ਦੇ ਵਿੱਚ ਕੰਪਨੀ ਹੋਣੀ ਚਾਹੀਦੀ ਆ ਮਾਲਕੀ, ਉਹਦੇ ਵਿੱਚ ਡਿਗਰੀ ਵਾਲੇ ਬੰਦੇ ਭਰਤੀ ਹੋਣੇ ਚਾਹੀਦੇ ਆ, ਤੇ ਉਹਨਾਂ ਦੇ ਥੱਲੇ ਦੂਜੇ ਆਮ ਮੁਲਾਜ਼ਮ ਭਰਤੀ ਹੋਣੇ ਚਾਹੀਦੇ ਆ। ਤੇ ਜਿੰਨੇ ਜ਼ਿਆਦਾ ਤੋਂ ਜ਼ਿਆਦਾ EMPLOYEE ਹੋਣ ਉਨਾ ਹੀ ਫਾਇਦਾ ਵਾ। 15-20 ਤੋਂ ਜੇ ਘੱਟ ਹੋਣ ਤਾਂ ਕੋਈ ਫਾਇਦਾ ਨਹੀਂ ਇੱਥੇ ਟਰਾਈ ਕਰਨ ਦਾ। ਅਮਰੀਕਾ ਦੇ ਵਿੱਚ ਇਨਵੈਸਟਮੈਂਟ ਰਾਹੀਂ ਆਉਣਾ, ਇੱਥੇ ਆ ਕੇ ਕੰਪਨੀ ਖੋਲ੍ਹਣੀ ਆ, ਤੇ ਇੱਥੇ ਵੀ ਪਲਾਨ ਤੁਹਾਡਾ ਉਹੀ ਹੋਣਾ ਚਾਹੀਦਾ। ਇੰਡੀਆ ਵਾਲਾ ਬਿਜ਼ਨਸ ਤੁਹਾਡਾ ਕੋਈ ਹੋਰ ਹੋ ਸਕਦਾ ਵਾ, ਅਮਰੀਕਾ ਵਾਲਾ ਤੁਹਾਡਾ ਕੋਈ ਹੋਰ ਹੋ ਸਕਦਾ। ਮਤਲਬ ਦੋਨਾਂ 'ਚ ਕੋਈ ਰਿਲੇਸ਼ਨ ਭਾਵੇਂ ਨਾ ਹੋਵੇ, ਤਾਂ ਵੀ ਜਿਹੜਾ ਕੰਮ ਉਹ ਚੱਲ ਜਾਂਦਾ। ਚੱਲ ਤੇ ਜੀ। ਜਿਹੜੀ ਇਹਨਾਂ ਨੇ ਗਾਈਡੈਂਸ ਜਿਹੜੀ ਦਿੱਤੀ ਆ, ਨਵਾਂ ਰੂਲ ਜਿਹੜਾ ਇਹਨਾਂ ਨੇ L1 'ਚ ਪਾਸ ਕੀਤਾ, ਉਹ ਇਹ ਕੀਤਾ ਕਿ ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਹੁੰਦੀ ਹੈ, ਸੋ ਕੰਪਨੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੀ ਕਈ ਫਾਰਮ ਹੋ ਸਕਦੀਆਂ, LLC, ਇਨਕੋਰਪੋਰੇਸ਼ਨ ਹਨਾ। ਹੁਣ ਸਾਰਾ ਕਾਰਪੋਰੇਟ ਲਾਅ ਤਾਂ ਇੱਥੇ ਡਿਸਕਸ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਮੀਗ੍ਰੇਸ਼ਨ ਦਾ ਸ਼ੋਅ ਆ। ਸੋ ਮੋਟੇ-ਮੋਟੇ ਤੌਰ ਤੇ ਜਿਹੜਾ ਕੰਪਨੀਆਂ ਹੁੰਦੀਆਂ ਉਹਨੂੰ ਤੁਸੀਂ ਉਹਦੇ ਕਈ ਢਾਂਚੇ ਤੁਸੀਂ ਜਿਹੜੇ ਅਪਣਾ ਸਕਦੇ ਆ ਟੈਕਸੇਸ਼ਨ ਦੇ ਪਰਸਪੈਕਟਿਵ ਨਾਲ, ਜਾਂ ਆਪਣੀ ਲੀਗਲ ਲਾਇਬਿਲਿਟੀ ਕਿ ਆਪਣਾ ਜਿਹੜਾ ਲੀਗਲ ਉਹਨੂੰ ਤੁਸੀਂ ਲਿਮਿਟ ਕਰਨਾ ਕਿ ਲਿਮਿਟਿਡ ਲਾਇਬਿਲਿਟੀ ਕੰਪਨੀ LLC ਕਿ ਜੀ, ਜੀ। ਲਾਇਬਿਲਿਟੀ ਲਿਮਿਟਿਡ ਹੋਵੇ, ਜਾਂ ਇਨਕੋਰਪੋਰੇਟਡ ਕੰਪਨੀ ਹੈ ਨਾ, ਜਿਹਨੂੰ ਕਾਰਪੋਰੇਸ਼ਨ ਆਪਾਂ ਕਹਿ ਦਿੰਦੇ ਆ, ਜਾਂ LLP ਲਿਮਿਟਿਡ ਲਾਇਬਿਲਿਟੀ ਪਾਰਟਨਰਸ਼ਿਪ, ਜਾਂ LP ਲਿਮਿਟਿਡ ਪਾਰਟਨਰਸ਼ਿਪ। ਸੋ ਇਦਾਂ ਦੇ ਕਈ ਇੱਥੇ ਜਿਹੜੀਆਂ ਕੰਪਨੀ ਦੀ ਸਿੰਪਲ ਜਿੱਦਾਂ ਆਪਾਂ ਫੋਨ ਲੈਂਦੇ ਆ, ਆਈਫੋਨ ਲੈਣਾ ਕਿਸੇ ਨੇ, ਐਂਡਰੋਇਡ ਲੈਣਾ ਕਿਸੇ ਨੇ, ਨੋਕੀਆ ਲੈਣਾ, ਏਦਾਂ ਹੀ ਕੰਪਨੀਆਂ ਦੇ ਵੀ ਕਈ ਰੂਪ ਇੱਥੇ ਹੁੰਦੇ ਆ। ਤੇ ਇੱਕ ਰੂਪ ਉਹਦੇ ਵਿੱਚ ਹੁੰਦਾ ਸੀਗਾ ਕਿ ਸੋਲ ਪ੍ਰੋਪਰਾਈਟਰਸ਼ਿਪ। ਠੀਕ ਉਹ ਹੈ। ਕਹਿੰਦੇ ਸੋਲ ਪ੍ਰੋਪਰਾਈਟਰਸ਼ਿਪ ਆ, ਉਹ L1 ਲਈ ਐਲੀਜੀਬਲ ਨਹੀਂ ਹੈਗਾ, ਕਿਉਂਕਿ ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਆ ਇਹਦੇ ਵਿੱਚ ਇਹ ਕੋਈ ਸੈਪਰੇਟ ਐਂਟੀਟੀ ਨਹੀਂ ਹੈਗੀ ਓਨਰ ਤੋਂ। ਜਿਹੜਾ ਓਨਰ ਆ ਉਹੀ ਸੋਲ ਪ੍ਰੋਪਰਾਈਟਰ ਹੁੰਦਾ, ਤੇ ਉਹ ਵਾਲੀ ਜਿਹੜੀ ਕੈਟਾਗਰੀ ਹੈਗੀ ਹੈ ਕੰਪਨੀ ਦੀ, ਉਹਨੂੰ ਉਹਨਾਂ ਨੇ L1 ਚੋਂ ਬਾਹਰ ਕੱਢ ਦਿੱਤੀ ਹੈ। ਠੀਕ ਹੈ ਜੀ। ਚਲੋ, ਸੋ ਬਿਲਕੁਲ, ਸੋ ਚੇਂਜਸ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ। ਅਗਲੀ ਜਿਹੜੀ ਅਟਾਰਨੀ ਟਰਕੀਆਣਾ ਜੀ ਗੱਲ ਕਰਦੇ ਆ ਆਪਾਂ